ਜੀ, ਜੀ। ਤੇ ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹੁਣ ਸੰਗਰੂਰ ਦੇ ਕਹਿੰਦੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀ ਨੇ ਹੋਸਟਲ ਦੇ ਵਿੱਚ ਖੁਦਕੁਸ਼ੀ ਕਰ ਲਈ ਜੀ। ਰਵੀਨ ਜੀ, ਬਹੁਤ ਮੰਦਭਾਗੀ ਖਬਰ ਹੈ। ਜੀ, ਬਿਲਕੁਲ। ਸੰਗਰੂਰ ਖੇਤਰ ਦਾ ਇਹ ਸਕੂਲ ਤੁਹਾਡੇ ਧਿਆਨ 'ਚ ਹੋਣਾ, ਪਹਿਲਾਂ ਵੀ ਚਰਚਾ 'ਚ ਆਇਆ ਸੀ। ਹੂੰ, ਹੂੰ। ਇਹ ਸਕੂਲ ਉਹੀ ਹੈ, ਘਾਬਦਾ ਵਾਲਾ ਮੈਰੀਟੋਰੀਅਸ ਸਕੂਲ, ਹੂੰ, ਹੂੰ। ਜਿੱਥੇ 73 ਤੋਂ ਵੱਧ ਜਵਾਕ ਅਚਾਨਕ ਘਟੀਆ ਖਾਣਾ ਖਾਣ ਕਰਕੇ ਬਿਮਾਰ ਹੋ ਗਏ। ਅੱਛਾ ਜੀ, ਜੀ। ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਹ ਸੰਗਰੂਰ ਖੇਤਰ ਦਾ ਸਕੂਲ ਹੈ। ਹੂੰ। ਸੋ ਸੰਗਰੂਰ ਅੱਜ ਕੱਲ ਸੀਐਮ ਸਾਹਿਬ ਦਾ ਘਰ ਦਾ ਖੇਤਰ ਹੈ। ਹਾਂਜੀ, ਹਾਂਜੀ, ਬਿਲਕੁਲ। ਉਹਨਾਂ ਦਾ ਜੱਦੀ ਖੇਤਰ ਹੈ, ਉਸ ਖੇਤਰ ਤੋਂ ਇਹ ਖਬਰ ਹੈ। ਤੇ ਫਿਰ ਬਾਕੀ ਪੰਜਾਬ ਦਾ ਕੀ ਹਾਲ ਹੁੰਦਾ ਹੋਊਗਾ, ਇੱਥੋਂ ਦਾ ਲਾ ਲਓ ਹੂੰ। ਕਿ ਉਸ ਮੈਰੀਟੋਰੀਅਸ ਸਕੂਲ ਘਾਬਦਾ, ਜਿੱਥੇ ਪਿਛਲੇ ਦਿਨੀ 73 ਜਵਾਕ ਬਿਮਾਰ ਹੁੰਦੇ ਨੇ ਤੇ ਉਹਨਾਂ ਲੰਮੇ ਸਮੇਂ ਤੋਂ ਸ਼ਿਕਾਇਤਾਂ ਸੀਗੀਆਂ ਕਿ ਸਾਨੂੰ ਚੰਗੀ ਰੋਟੀ ਨਹੀਂ ਮਿਲਦੀ, ਸਹੀ ਖਾਣਾ ਨਹੀਂ ਮਿਲਦਾ। ਉਹ ਤੋਂ ਬਾਅਦ ਸਿੱਖਿਆ ਮੰਤਰੀ ਸਾਹਿਬ ਗਏ, ਮੈਨੇਜਰ ਵੀ ਸਸਪੈਂਡ ਕਰ ਦਿਓ ਜੀ, ਠੇਕੇਦਾਰ ਵੀ ਸਸਪੈਂਡ ਕਰ ਦਿਓ ਜੀ, ਉਹਦੇ ਖਿਲਾਫ ਕਾਰਵਾਈ ਵੀ ਕਰ ਦਿਓ ਜੀ, ਗ੍ਰਿਫਤਾਰੀ ਵੀ ਕਰ ਦਿਓ ਜੀ, ਰਿਪੋਰਟਾਂ ਵੀ ਤਲਬ ਕਰ ਲਓ ਜੀ, ਕਮੇਟੀ ਵੀ ਬਣਾ ਦਿਓ ਜੀ। ਤੇ ਉਹ ਤੋਂ ਬਾਅਦ ਥੋੜੀ ਬਹੁਤ ਡਾਈਟ ਦੇ ਪੈਸੇ ਵੀ ਵਧਾਏ ਉੱਥੇ। ਹੁਣ ਉਸੇ ਸਕੂਲ ਚੋਂ ਇਹ ਮੰਦਭਾਗੀ ਖਬਰ ਆਈ ਹੈ ਕਿ ਜਵਾਕ ਉੱਥੇ ਖੁਦਕੁਸ਼ੀ ਕਰ ਗਿਆ, ਕਿਉਂਕਿ ਜੇ ਉੱਥੇ ਉਹਨਾਂ ਨੂੰ ਸੁਖਾਵਾਂ ਮਾਹੌਲ ਨਹੀਂ ਮਿਲ ਰਿਹਾ, ਕੋਈ ਦਿੱਕਤਾਂ ਆ ਰਹੀਆਂ ਨੇ ਮਾਹੌਲ 'ਚ, ਤਾਂ ਇਹ ਘਟਨਾਵਾਂ ਵਾਪਰਦੀਆਂ ਨੇ। ਹੁਣ ਕਹਿੰਦੇ ਕਿ ਇਹ ਸਕੂਲ ਦਾ ਇਹ 12ਵੀਂ ਕਲਾਸ ਦਾ ਜਵਾਕ ਸੀ ਜੀ। 10ਵੀਂ 'ਚ ਇਹਦੇ ਬੜੇ ਸੋਹਣੇ ਨੰਬਰ ਆਏ। 16 ਸਾਲ ਦਾ ਕਰਨ ਸਿੰਘ ਨਾਮ ਦਾ ਇਹ ਨੌਜਵਾਨ ਹੈ, ਮੂਨਕ ਦੇ ਪਿੰਡ, ਮੂਨਕ ਦੇ ਖੇਤਰ ਦਾ ਰਹਿਣ ਵਾਲਾ। ਸੋ ਉਸ ਬੱਚੇ ਦੇ 10ਵੀਂ ਦੇ ਵਿੱਚ ਚੰਗੇ ਨੰਬਰ ਸੀ, ਇਸ ਲਈ ਉਹਦੀ ਮੈਰੀਟੋਰੀਅਸ ਸਕੂਲ 'ਚ ਐਡਮਿਸ਼ਨ ਹੋਈ ਸੀ। ਜੀ। ਤੇ ਕਹਿੰਦੇ ਜੀ ਸਕੂਲ ਤੋਂ ਮਤਲਬ ਕਿ ਘੰਟਾ ਕੁ ਪਹਿਲਾਂ ਹੀ ਬਾਪੂ ਨੂੰ ਫੋਨ ਆਉਂਦਾ, 2-3 ਘੰਟੇ ਪਹਿਲਾਂ ਹੀ, ਕਿ ਜੀ ਤੁਹਾਡਾ ਜਵਾਕ ਦੇ ਇਸ ਵਾਰ ਨੰਬਰ ਘੱਟ ਆਏ ਨੇ ਜੀ, ਹੈਨਾ, ਉਹ ਪੜ੍ਹਦਾ ਨੀਗਾ ਜੀ, ਧਿਆਨ ਨਹੀਂ ਦਿੰਦਾ, ਅਸੀਂ ਉਹਨੂੰ ਘਰੇ ਤੋਰ ਦੇਣਾ, ਹੈਨਾ। ਤੇ ਜਿਹੜੇ ਪਿਓ ਨੂੰ ਇਹ ਕਹਿ ਰਹੇ ਨੇ ਕਿ ਹਾਂ ਤੁਹਾਡਾ ਜਵਾਕ ਪੜ੍ਹਦਾ ਨਹੀਂ, ਅਸੀਂ ਘਰੇ ਤੋਰ ਦੇਣਾ, ਉਹਨਾਂ ਨੇ ਜਵਾਕ ਨੂੰ ਕੀ ਕੁਛ ਕਿਹਾ ਹੋਊਗਾ, ਇਹਦਾ ਅੰਦਾਜ਼ਾ ਲਾ ਜੀ। ਇਹ ਜਾਂਚ ਦਾ ਵਿਸ਼ਾ, ਇਹ ਜਾਂਚ ਹੋਣੀ ਚਾਹੀਦੀ ਹੈ ਇਸ ਪਹਿਲੂ ਕਿ ਬੱਚੇ, ਮਤਲਬ ਅੱਜ ਕੱਲ ਜਿਹੜਾ ਆਹ ਨਜ਼ਰੀਆ ਬਣਾ ਲਿਆ ਕਈਆਂ ਨੇ, ਤੇਰਾ ਕੱਖ ਨਹੀਂ ਬਣਨਾ, ਤੂੰ ਤਾਂ ਕੁਛ ਕਰ ਹੀ ਨਹੀਂ ਸਕਦਾ। ਆਹ ਚੀਜ਼ਾਂ ਬੱਚਿਆਂ ਦੇ ਮਨਾਂ ਨੂੰ, ਹੋਰ ਬੱਚਿਆਂ ਦੀ ਹਾਜ਼ਰੀ 'ਚ ਠੇਸ ਪਹੁੰਚਾਉਂਦੀਆਂ ਨੇ। ਕੀ ਕੋਈ ਅਜਿਹੇ ਬੋਲ ਉਹਨੂੰ ਬੋਲੇ ਗਏ ਜੀ ਜਿਹੜੇ ਉਹਦੇ ਦਿਲ ਤੇ ਲੱਗੇ? ਜੇਕਰ ਉਹਦੇ ਪਿਓ ਨੂੰ ਫੋਨ ਤੇ ਤੁਸੀਂ ਇਹ ਕਹੀ ਜਾਂਦੇ ਹੋ ਕਿ ਨਿਆਣਾ ਘਰ ਤੋਰ ਦੇਣਾ, ਜਦੋਂ ਬੱਚਾ ਤੁਹਾਡੇ ਕੋਲ ਹੈ ਤਾਂ ਤੁਹਾਡੀ ਜ਼ਿੰਮੇਵਾਰੀ ਹੈ, ਕਿਉਂ ਨਹੀਂ ਪੜ੍ਹ ਪਾ ਰਿਹਾ ਉਹ? ਘੱਟਨੇ ਦਾ ਮਤਲਬ ਤੁਹਾਡੀ ਨਲਾਇਕੀ ਹੈ, ਮਾਪਿਆਂ ਨੇ ਤਾਂ ਨੰਬਰ ਪੂਰੇ ਦੇ ਕੇ ਤੋਰਿਆ ਸੀ ਨਾ ਤੁਹਾਡੇ ਕੋਲ। ਇਸ ਲਈ ਕਹਿੰਦੇ ਜੀ ਉਹ ਤੋਂ ਬਾਅਦ 3 ਘੰਟਿਆਂ ਬਾਅਦ ਇਸ ਫੋਨ ਤੋਂ ਬਾਅਦ ਦੁਬਾਰਾ ਸਕੂਲ ਤੋਂ ਫੋਨ ਆਉਂਦਾ ਕਿ ਤੁਹਾਡੇ ਬੱਚੇ ਨੇ ਖੁਦਕੁਸ਼ੀ ਕਰ ਲਈ। ਪ੍ਰਵੀਨ ਜੀ, ਇਸੇ ਤਰ੍ਹਾਂ ਦੀ ਮੈਂ ਖਬਰ ਦੇਖ ਰਿਹਾ ਸੀ, ਕੋਟਾ ਦੇ ਵਿੱਚ ਇੱਕ ਬੱਚੀ ਨੇ ਆਪਣੇ ਮਾਪਿਆਂ ਨੂੰ ਲਿਖ ਕੇ ਖੁਦਕੁਸ਼ੀ ਕੀਤੀ ਕਿ ਮੈਥੋਂ ਨਹੀਂ ਜਈ ਹੋਣੀ ਪਾਸ। ਮਤਲਬ ਕਿਤੇ ਨਾ ਕਿਤੇ ਬੱਚਿਆਂ ਤੇ ਇਸ ਮੌਕੇ ਜਿਹੋ ਜਿਹਾ ਮਾਨਸਿਕ ਦਬਾਅ ਬਣਾਇਆ ਜਾਂਦਾ ਕਿ ਤੂੰ ਆਹੀ ਕਰਨਾ ਹੈ, ਤੂੰ ਆਹੀ ਬਣ ਕੇ ਦਿਖਾਉਣਾ ਹੈ। ਅਸੀਂ ਆਪਣੀਆਂ ਨਲਾਇਕੀਆਂ ਵੀ ਬੱਚਿਆਂ ਦੇ ਵਿੱਚੋਂ ਚੰਗੇ ਨੰਬਰਾਂ ਦੇ ਰੂਪ ਚ ਭਾਲਦੇ ਹਾਂ ਕਿ ਜੋ ਅਸੀਂ ਨਹੀਂ ਕਰ ਸਕੇ ਉਹ ਨਿਆਣੇ ਕਰ ਦੇਣ। ਸੋ ਉਹਦਾ ਅਸਰ ਵੀ ਕਿਤੇ ਬੱਚੇ ਦਬਾਅ ਚੱਲ ਰਹੇ ਹੁੰਦੇ ਨੇ। ਔਰ ਅਧਿਆਪਕ ਨੂੰ ਜਦੋਂ ਬੱਚਾ ਸੌਂਪ ਦਿੱਤਾ ਜਾਂਦਾ ਤਾਂ ਉਹ ਤੋਂ ਬਾਅਦ ਅਧਿਆਪਕ ਨੂੰ ਉਸ ਨਾਲ ਆਪਣੇ ਬੱਚੇ ਵਾਲਾ ਵਿਵਹਾਰ ਜੇ ਹੁੰਦਾ ਹੋਵੇ ਤਾਂ ਅਜਿਹੀਆਂ ਘਟਨਾ ਨਾ ਵਾਪਰਨ। ਸਾਡੇ ਸਮੇਂ ਮਾਸਟਰਾਂ ਨੂੰ ਪਤਾ ਲੱਗਦਾ ਸੀ ਕਿ ਅੱਜ ਚੁੱਪ ਕਰਿਆ ਜਾਂ ਬੈਠਾ ਗੁਰੂ ਬੱਟਾ ਬਣ ਕੇ ਤਾਂ ਅੰਦਰ ਕੋਈ ਮਸਲਾ ਹੈ। ਹਾਂਜੀ ਬਿਲਕੁਲ। ਉਹਨੂੰ ਸਾਰੀ ਕਲਾਸ ਤੋੜ ਕੇ ਉਹਨੂੰ ਇਕੱਲੇ ਨੂੰ ਬਿਠਾ ਕੇ ਪਲੋਸ ਵੀ ਲੈਂਦੇ ਸੀ, ਝੜਕ ਵੀ ਲੈਂਦੇ ਸੀ, ਮਨਾ ਵੀ ਲੈਂਦੇ ਸੀ। ਪਰ ਹੁਣ ਉਹ ਵਰਤਾਰਾ ਖਤਮ ਜਾ ਹੋ ਗਿਆ। ਮਾਪੇ ਵੀ ਕਹਿੰਦੇ ਸਾਡੇ ਨਿਆਣੇ ਨੂੰ ਟੋਕਣਾ ਨਹੀਂ, ਕਹਿਣਾ ਨਹੀਂ ਹੈ। ਤੇ ਅੱਜ ਕੱਲ ਦੇ ਅਧਿਆਪਕਾਂ ਦਾ ਕਹਿਣ ਦਾ ਤਰੀਕਾ ਕਿ ਹਾਂ ਡੰਡਾ ਮਾਰਨਾ ਨਹੀਂ ਤੇ ਬਾਕੀ ਜੋ ਮਰਜ਼ੀ ਕਹਿ ਲਓ ਜੀ। ਸੋ ਇਸ ਲਈ ਇਹ ਘਟਨਾਵਾਂ ਅੱਜ ਗੌਰ ਮੰਗਦੀਆਂ ਨੇ ਕਿ ਜੇਕਰ ਸੰਗਰੂਰ ਦੇ ਇੱਕ ਮੈਰੀਟੋਰੀਅਸ ਸਕੂਲ ਦੇ ਵਿੱਚ ਇਹ ਘਟਨਾ ਵਾਪਰੀ ਹੈ, ਹੁਣ ਇਹ ਜਵਾਕ ਤਾਂ ਮੁੜਨਾ ਨਹੀਂ, ਪਰ ਉਹਦੇ ਨਾਲ ਦੇ ਸਾਥੀਆਂ ਦੀ ਇਸ ਮੌਕੇ ਕੀ ਮਾਨਸਿਕ ਸਥਿਤੀ ਹੋਊਗੀ ਉਹ ਉਸ ਨੂੰ ਸਮਝਣ ਦੀ ਲੋੜ ਹੈ। ਉੱਤੇ ਵੀ ਕੰਮ ਕਰਨ ਦੀ ਲੋੜ ਹੈ। ਬਿਲਕੁਲ ਸਹੀ। ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮੋਦੀ ਜੀ ਕੱਲ ਲੱਗੇ ਹੋਏ ਸੀ ਬੱਚਿਆਂ ਦੀ ਕਲਾਸ ਲੈਣ ਤੇ, ਉਹ ਬੜਾ ਕੁਛ ਉਹਨਾਂ ਨੂੰ ਸਮਝਾ ਰਹੇ ਸੀ ਪੇਪਰ ਤੋਂ ਪਹਿਲਾਂ। ਸੋ ਜੇਕਰ ਮਤਲਬ ਇਹ ਇੰਪਲੀਮੈਂਟ ਹੋਵੇ ਅਸਲ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ, ਇਹ ਨੁਕਤੇ ਕਿ ਹਾਂ ਭਾਈ ਬੱਚਿਆਂ ਨੂੰ ਕਿਵੇਂ ਰਿਲੈਕਸ ਰੱਖਣਾ ਹੈ, ਕਿਵੇਂ ਟੈਨਸ਼ਨ ਮੁਕਤ ਰੱਖਣਾ ਹੈ, ਪੇਪਰਾਂ ਨੂੰ ਹਊਆ ਨਹੀਂ ਬਣਾਉਣਾ। ਜੇਕਰ ਜ਼ਿੰਦਗੀ ਦੇ ਵਿੱਚ ਇੱਕ ਵਾਰ ਕਿਤੇ ਅੜ ਗਏ, ਖੜ ਗਏ, ਘਟ ਗਏ ਨੰਬਰ, ਤਾਂ ਇਹਦੇ ਨਾਲ ਇਹ ਨਹੀਂ ਕਿ ਜ਼ਿੰਦਗੀ ਮੁੱਕ ਗਈ ਜਾਂ ਮੁਕਾਮ ਖਤਮ ਹੋ ਗਿਆ। ਸੋ ਇਸ ਪਹਿਲੂ ਤੇ ਗੌਰ ਕਰਨ ਦੀ ਲੋੜ ਹੈ ਕਿ ਕਿਤੇ ਨਾ ਕਿਤੇ ਇਸ ਨੂੰ ਸਮਝ ਲਓ। ਕੱਲ ਜੰਗ ਬਹਾਦਰ ਗੋਇਲ ਹੋਰੀ ਵੱਡੇ ਲੇਖਕ ਨੇ, ਹੈਨਾ, DC ਤੱਕ ਰਹੇ ਨੇ, ਵੱਡੇ ਅਹੁਦਿਆਂ ਤੇ ਰਹੇ ਨੇ। ਉਹ ਕਹਿੰਦੇ ਮੈਂ 11ਵੀਂ ਚੋਂ ਫੇਲ ਹੋ ਗਿਆ ਸੀ।
ਮੈਨੂੰ ਲੱਗਿਆ ਕਿ ਲੈ ਵੀ ਇਹ ਤਾਂ ਹੁਣ ਕੁਛ ਨਹੀਂ ਬਣਨਾ, ਪਿੰਡ ਜਾਊਂਗਾ ਲੋਕ ਕੀ ਕਹਿਣਗੇ। ਕਹਿੰਦਾ ਮੈਂ ਖੁਦਕੁਸ਼ੀ ਤੱਕ ਨਹੀਂ ਸੋਚਣ ਲੱਗਿਆ ਸੀ। ਤੇ ਮੈਨੂੰ ਕਹਿੰਦੇ ਮੇਰੇ ਪਿਓ ਦਾ ਇੱਕ ਸੁਨੇਹਾ ਤੇ ਇੱਕ ਮੈਨੂੰ ਕਿਤਾਬ, ਕਹਿੰਦੇ 2 ਚੀਜ਼ਾਂ ਨੇ ਬਚਾ ਲਿਆ। ਸੋ ਇਸ ਲਈ ਕਿਤਾਬਾਂ ਤੇ ਮਾਪਿਆਂ ਦਾ ਸਾਥ, ਅਧਿਆਪਕਾਂ ਦਾ ਸਾਥ ਤੁਹਾਨੂੰ ਉਸ ਮੁਸ਼ਕਲ ਘੜੀ ਚੋਂ ਕੱਢ ਲੈਂਦਾ। ਕੁਝ ਪਲ ਦੀ ਹੁੰਦੀ ਹੈ ਇਹ, ਉਹ ਚੋਂ ਕੱਢਣ ਦੇ ਲਈ ਅਧਿਆਪਕਾਂ ਦੀ ਭੂਮਿਕਾ ਬਹੁਤ ਜ਼ਰੂਰੀ ਹੈ। ਸੋ ਕੀ ਹੋਇਆ ਉਹ ਸਾਰੇ ਘਟਨਾਕ੍ਰਮ ਦੇ ਵਿੱਚ ਇਹਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਅਜਿਹੇ ਹਾਦਸੇ ਦੁਬਾਰਾ ਨਾ ਵਾਪਰਨ। ਬਿਲਕੁਲ ਜੀ। ਸ਼ਰਮਾ ਜੀ, ਬਹੁਤ ਜ਼ਿੰਦਗੀ ਦੇ ਵਿੱਚ ਬਹੁਤ ਸਮੇਂ ਬਾਅਦ ਪਤਾ ਲੱਗਦਾ ਕਿ ਜਿਹੜੇ ਸਕੂਲ 'ਚ ਇਮਤਿਹਾਨ ਹੁੰਦੇ ਸੀ ਉਹ ਤਾਂ ਬਹੁਤ ਠੀਕ ਹੁੰਦੇ ਸੀ। ਉਹ ਤਾਂ ਫਿਰ ਵੀ ਕਿਤਾਬ 'ਚ ਹੀ ਆਉਂਦੇ ਸੀ, ਪਰ ਜ਼ਿੰਦਗੀ ਜਦੋਂ ਇਮਤਿਹਾਨ ਲੈਂਦੀ ਹੈ ਤਾਂ ਪਹਿਲਾਂ ਸਕੂਲਾਂ ਦੇ ਵਿੱਚ ਮਾਹੌਲ ਬੜਾ ਸਿਲੇਬਸ ਵੀ ਨਹੀਂ ਹੁੰਦਾ। ਹਾਂਜੀ, ਸਿਲੇਬਸ ਪਤਾ ਨਹੀਂ ਕਿਹੜੇ ਸਿਲੇਬਸ 'ਚੋਂ ਆ ਜਾਣਾ ਸ਼ਰਮਾ ਜੀ। ਤੇ ਜਿਹੜਾ ਪਹਿਲਾਂ ਸ਼ਰਮਾ ਜੀ ਸਕੂਲਾਂ ਦੇ ਵਿੱਚ ਮਾਹੌਲ ਬੜਾ ਸੁਹਿਰਦ ਮਾਹੌਲ ਹੁੰਦਾ ਸੀ। ਉਹ ਬੱਚਿਆਂ ਦੇ ਸਰਵਪੱਖੀ ਵਿਕਾਸ, ਮਾਸਟਰਾਂ ਨੇ ਜੇ ਦੇਖਣਾ ਇਹ ਭਾਸ਼ਣ ਦੇ ਵਿੱਚ ਵਧੀਆ ਉਹਨੂੰ ਉੱਧਰ ਲਾ ਦੇਣਾ, ਖੇਡਾਂ ਵਾਲੇ ਨੂੰ ਉੱਧਰ ਲਾ ਦੇਣਾ, ਔਰ ਹਰੇਕ ਜੇ ਕੋਈ ਗਾਉਂਦਾ ਸੀ, ਕੋਈ ਕਵੀਸ਼ਰੀ ਵਾਲਾ ਸੀ, ਉਹਨੂੰ ਉਸ ਪਾਸੇ ਲਾ ਦੇਣਾ ਕਿ ਭਾਈ ਤੂੰ ਇੱਧਰ ਸਿੱਖ, ਇਹ ਵੀ ਬਹੁਤ ਵਧੀਆ। ਸੋ ਖੋਜਦੇ ਸੀ ਟੀਚਰ ਵੀ ਕਿ ਕਿਹੜੇ ਬੱਚੇ 'ਚ ਕਿਹੜੀ ਗੁਣ ਆ, ਉਹਦੇ 'ਚ ਕਿਹੜੀ ਕਲਾ। ਹਾਂਜੀ, ਤੇ ਉਹ ਬਕਾਇਦਾ ਉਹਦੇ ਤੇ ਮਿਹਨਤ ਕੀਤੀ ਜਾਂਦੀ ਸੀ ਕਿ ਚਲੋ ਜੇ ਕੱਲ ਨੂੰ ਚੱਲ ਪਿਆ ਸਪੀਚ ਮੁਕਾਬਲੇ, ਭਾਸ਼ਣ ਮੁਕਾਬਲੇ, ਤੁਸੀਂ ਦੇਖੋ ਸਕੂਲਾਂ ਦੇ ਵਿੱਚ ਕਿੰਨਾ ਵਧੀਆ ਪ੍ਰਚਲਨ ਹੁੰਦਾ ਸੀ। ਬਿਲਕੁਲ। ਹੁਣ ਅਸੀਂ ਕਹਿੰਦੇ ਬਸ ਕਿਤਾਬੀ ਨੰਬਰ ਹੈ ਸਾਰਾ ਕੁਝ। ਹਾਂਜੀ, ਹੁਣ ਅਸੀਂ ਅੰਕਾਂ ਦੇ ਉੱਤੇ, ਅੰਕਾਂ ਤੋਂ ਜੱਜਮੈਂਟ ਕਰਨ ਲੱਗ ਪਏ ਸਾਰੀ। ਬਸ ਸ਼ਖਸੀਅਤ ਤਾਂ ਜਿਹੜੇ ਸਰਵਪੱਖੀ ਜਿਹੜਾ ਵਿਕਾਸ ਸੀ, ਗੁਣ ਸੀ, ਉਹ ਤਾਂ ਪਿੱਛੇ ਰਹਿ ਗਿਆ।